ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਦ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਰਾਂਝਾ ਲੁੱਡਣ ਮਲਾਹ ਦੇ ਵਿਚਕਾਰ ਜਿਹੜਾ ਹੈ ਉਹ ਝੇੜਾ ਚੱਲ ਰਿਹਾ ਹੈ। ਰਾਂਝੇ ਦੇ ਕੋਲ ਜਿਹੜਾ ਹੈ ਉਹ ਕਿਰਾਇਆ ਨਹੀਂ ਹੈ, ਮਾਲ ਨਹੀਂ ਹੈ, ਤੇ ਜਿਹੜਾ ਲੁੱਡਣ ਮਲਾਹ ਹੈ ਉਹ ਜਿਹੜਾ ਹੈ ਪੈਸੇ ਦਾ ਪੀਰ ਹੈ ਔਰ ਪੈਸੇ ਤੋਂ ਬਗੈਰ ਉਸ ਨੂੰ ਬਿਠਾਉਣ ਨੂੰ ਤਿਆਰ ਨਹੀਂ ਹੈ। ਤੇ ਉਸ ਨੇ ਜਿਹੜਾ ਸਾਫ਼ ਜਿਹੜਾ ਹੈ ਰਾਂਝੇ ਨੂੰ ਜਵਾਬ ਦੇ ਦਿੱਤਾ ਹੈ। ਹੁਣ ਉੱਤਰ ਦੇ ਵਿੱਚ ਰਾਂਝਾ ਕੀ ਕਰਦਾ ਹੈ, ਆਓ ਅਸੀਂ ਸਭ ਤੋਂ ਪਹਿਲਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ 'ਚ ਸੁਣਨੇ ਹਾਂ। ਵਾਰਿਸ ਸ਼ਾਹ ਹੋਰਾਂ ਦਾ ਕਲਾਮ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ। ਰਾਂਝਾ ਮਿੰਨਤਾਂ ਕਰੀ ਕੇ ਥੱਕ ਰਿਹਾ, ਅੰਤ ਹੋ ਕੰਦੀ ਪਰਾਂ ਜਾ ਬੈਠਾ, ਛੱਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਠੰਡੜੀ ਵਖ ਜਗਾ ਬੈਠਾ। ਗਾਵੇ ਸਦ ਫਰਾਕ ਦੇ ਨਾਲ ਰੋਵੇ, ਉੱਤੇ ਵੰਜਲੀ ਸ਼ਬਦ ਵਜਾ ਬੈਠਾ, ਜੋ ਕੋ ਆਦਮੀ ਤਰੀਮ ਤਮਰਦ ਹੈ ਸੰ, ਪਤਨ ਛੱਡ ਸਭ ਉਸ ਤੇ ਜਾ ਬੈਠਾ। ਰੰਨਾ ਲੁੱਡਣ ਜਬੇਲੇ ਦੀਆਂ ਉਹ ਭਰਨ ਮੁੱਠੀ, ਪੈਰ ਦੁਹਾਂ ਦੇ ਹਿੱਕ ਟਕਾ ਬੈਠਾ, ਗੁੱਸਾ ਖਾ ਕੇ ਲੈ ਜਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾ ਬੈਠਾ। ਪਿੰਡਾ ਬਹੁੜੀ ਜੱਟ ਲੈ ਜਾ ਗਿਰਨਾ, ਕਿਆ ਸ਼ੁਗਲ ਹਯਾਨ ਜਗਾ ਬੈਠਾ, ਵਾਰਿਸ ਸ਼ਾਹ ਇਸ ਮੋਇਆ ਮਰਦ ਰੰਨਾ, ਨਹੀਂ ਜਾਣਦੇ ਕੌਣ ਬਲਾ ਬੈਠਾ। ਰਾਂਝਾ ਮਿੰਨਤਾਂ ਕਰਕੇ ਥੱਕ ਰਿਹਾ, ਅੰਤ ਹੋ ਕੰਦੀ ਪਰਾਂ ਜਾ ਬੈਠਾ, ਛੱਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵਖ ਜਗਾ ਬੈਠਾ, ਗਾਵੇ ਸਦ ਫਿਰਾਕ ਦੇ ਨਾਲ ਰੋਵੇ, ਉੱਤੇ ਵੰਜਲੀ ਸ਼ਬਦ ਵਜਾ ਬੈਠਾ, ਜੋ ਕੋ ਆਦਮੀ ਤਰੀਮਤਾ ਮਰਦ ਹੈ ਸਨ, ਪਤਨ ਛੱਡ ਸਭ ਉਸ ਤੇ ਆ ਬੈਠਾ, ਰੰਨਾ ਲੁੱਡਣ ਝਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿੱਕ ਟਿਕਾ ਬੈਠਾ, ਗੁੱਸਾ ਖਾਈ ਕੇ ਲੈ ਝਬੇਲ ਝਈਆਂ, ਗੁੱਸਾ ਖਾ ਕੇ ਲੈ ਝਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾ ਬੈਠਾ, ਪਿੰਡਾ ਬੌੜੀ ਜੱਟ ਲੈ ਜਾਗ ਰੰਨਾ, ਪਿੰਡਾ ਬੌੜੀ ਜੱਟ ਲੈ ਜਾਗ ਰੰਨਾ, ਕਹਿਆ ਸ਼ੁਗਲ ਹੈ ਆਣ ਮਚਾ ਬੈਠਾ, ਵਾਰਿਸ ਸ਼ਾਹ ਇਸ ਮੋਈਆਂ ਮਰਦ ਰੰਨਾ, ਨਹੀਂ ਜਾਣਦੇ ਕੌਣ ਬਲਾ ਬੈਠਾ। ਇਹ ਹੈ ਉਹ ਬਿਆਨ, ਇਹ ਹੈ ਉਹ ਕਾਰਾ ਜਿਹੜਾ ਰਾਂਝੇ ਨੇ ਕੀਤਾ ਹੈ। ਤੇ ਔਰ ਉਸ ਦੇ ਉੱਤਰ ਦੇ ਵਿੱਚ ਜਿਹੜਾ ਲੁੱਡਣ ਮਲਾਹ ਹੈ ਉਸ 'ਤੇ ਕੀ ਬੀਤੀ ਹੈ
ਇਸ ਵਾਰਿਸ ਸ਼ਾਹ ਹੋਰਾਂ ਦੇ ਬਿਆਨ ਦੇ ਵਿੱਚ ਸਾਨੂੰ ਜਿਹੜਾ ਹੈ ਇਹ ਸਾਰਾ ਮਾਹੌਲ ਨਜ਼ਰ ਆ ਰਿਹਾ ਹੈ। ਤੋ ਰਾਂਝਾ ਮਿੰਨਤਾਂ ਕਰਕੇ ਥੱਕ ਰਿਹਾ। ਰਾਂਝਾ ਨੇ ਬਥੇਰੀਆਂ ਉਸ ਦੀਆਂ ਮਿੰਨਤਾਂ ਕੀਤੀਆਂ, ਪਰ ਉਹ ਪੈਸੇ ਦਾ ਪੀਰ ਸੀ, ਇਸ ਲਈ ਉਸ ਨੇ ਜਿਹੜਾ ਹੈ ਉਸ ਦੀ ਗੱਲ ਜਿਹੜੀ ਹੈ ਉਹ ਨਹੀਂ ਮੰਨੀ। ਰਾਂਝਾ ਜਿਹੜਾ ਹੈ ਹੁਣ ਫਿਰ ਅੱਕ ਥੱਕ ਕੇ ਉਸ ਨੇ ਜਿਹੜਾ ਹੈ ਪਰਾਂ ਕੰਦੀ ਕਿਨਾਰੇ, ਨਦੀ ਦੇ ਕਿਨਾਰੇ ਜਾ ਕੇ ਇੱਕ ਆਪਣੀ ਪ੍ਰੇਮ ਢਾਂਡੜੀ ਉਸਨੇ ਲਾ ਲਈ ਹੈ। ਪ੍ਰੇਮ ਰਾਂਝੇ ਨੇ ਜਿਹੜੀ ਹੁਣ ਢਾਂਡਰੀ ਲਾਈ ਹੈ, ਢਾਂਡਰੀ ਜਿਹੜਾ ਹੈ ਕੱਖ ਕਾਨਿਆਂ ਦੀ ਜਿਹੜੀ ਅੱਗ ਹੈ ਉਸ ਨੂੰ ਕਿਹਾ ਜਾਂਦਾ ਹੈ। ਸੋ ਉਸ ਨੇ ਜਿਹੜੀ ਹੁਣ ਇਹ ਢਾਂਡਰੀ ਲਾਈ ਹੈ, ਇਹ ਲਾਈ ਹੈ ਪ੍ਰੇਮ ਦੀ। ਉਸ ਨੇ ਕਿਸੇ ਕਾਰ ਵਿਹਾਰ ਦੀ ਨਹੀਂ ਲਾਈ, ਉਸ ਨੇ ਕਿਸੇ ਕਾਰੋਬਾਰ ਦੀ ਨਹੀਂ ਲਾਈ। ਉਸ ਨੇ ਹੁਣ ਜਿਹੜੀ ਢਾਂਡਰੀ ਲਾਈ ਹੈ ਉਹ ਪ੍ਰੇਮ ਦੀ ਹੈ। ਤੇ ਇਹ ਪ੍ਰੇਮ ਜਿਹੜਾ ਹੈ ਇਹ ਕਿਹਨਾਂ ਦੇ ਲਈ ਹੈ? ਇਹ ਇੱਥੇ ਜਿਹੜਾ ਹੈ ਇਹ ਸਵਾਲ ਜਿਹੜਾ ਹੈ ਉੱਠ ਪੈਂਦਾ ਹੈ ਕਿ ਰਾਂਝਾ ਜਿਹੜਾ ਹੈ ਉਹ ਇਕੱਲਾ ਹੈ, ਘਰੋਂ ਜਿਹੜਾ ਹੈ ਉਹ ਹੀਰ ਬਿਆਨ ਜਿਹੜਾ ਹੈ ਉਹ ਤੁਰਿਆ। ਹੀਰ ਨੂੰ ਉਸਨੇ ਵੇਖਿਆ ਵੀ ਨਹੀਂ ਹੈ, ਉਹ ਹੀਰ ਤੇ ਮਸਲ ਵੇਖਿਆ ਨਹੀਂ ਹੈ, ਤੇ ਫਿਰ ਆਸ਼ਿਕ ਕਿਸ ਤਰ੍ਹਾਂ ਉਸ ਤੇ ਹੋ ਗਿਆ ਹੈ। ਇਹ ਮਾਮਲਾ ਜਿਹੜਾ ਹੈ ਕੋਈ ਨਹੀਂ ਹੈ। ਅਜੇ ਤੇ ਉਸ ਨੇ ਦਰਿਆ ਪਾਰ ਕਰਨਾ ਹੈ, ਫਿਰ ਜਾ ਕੇ ਉਸਦੀ ਹੀਰ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ ਹੋਣੀ ਹੈ। ਪਰ ਇਹ ਜਿਹੜੀ ਉਸ ਨੇ ਪ੍ਰੇਮ ਢਾਂਡੜੀ ਲਾ ਲਈ ਹੈ, ਇਹ ਕਿਹਨਾਂ ਦੇ ਵਾਸਤੇ ਹੈ? ਤੋ ਉਸ ਨੇ ਜਿਹੜਾ ਹੁਣ ਆਪਣਾ ਅਮਲ ਕੀਤਾ ਹੈ, ਗਾਵੇ ਸਦ ਫਿਰਾਕ ਦੇ ਨਾਲ ਰੋਵੇ, ਉੱਤੇ ਵੰਜਲੀ ਸ਼ਬਦ ਵਜਾ ਬੈਠਾ। ਹੁਣ ਰਾਂਝੇ ਨੇ ਜਿਹੜਾ ਹੈ ਉੱਥੇ ਵੰਜਲੀ ਵਜਾਈ ਹੈ, ਔਰ ਉਸ ਦੀ ਵੰਜਲੀ ਦੇ ਵਿੱਚ ਜਿਹੜਾ ਹੈ ਉਹ ਗਾਉਣ ਵੀ ਹੈ ਤੇ ਰੋਣ ਵੀ ਹੈ। ਸੋ ਅਸੀਂ ਇਹ ਦੇਖਦੇ ਹਾਂ ਕਿ ਰਾਂਝਾ ਤਖਤ ਹਜ਼ਾਰੇ ਜਦੋਂ ਟੁਰਿਆ ਹੈ ਤਾਂ ਵੰਜਲੀ ਹੀ ਨਾਲ ਲੈ ਕੇ ਟੁਰਿਆ ਹੈ, ਔਰ ਉਸ ਦਾ ਪਹਿਲਾ ਜਿਹੜਾ ਪੜਾਅ ਹੈ ਮਸੀਤ ਦੇ ਵਿੱਚ ਜਦ ਹੋਇਆ ਤੇ ਉਸ ਨੇ ਉੱਥੇ ਵੀ ਜਿਹੜਾ ਹੈ ਵੰਜਲੀ ਵਜਾਈ, ਤੇ ਉਸ ਦੀ ਵੰਜਲੀ ਤੇ ਲੋਕ ਜਿਹੜੇ ਨੇ ਉਹ ਭੱਜੇ ਆਏ। ਉਹ ਭਾਵੇਂ ਮਰਦ ਸਨ, ਭਾਵੇਂ ਔਰਤ ਸਨ, ਬੁੱਢੇ ਸਨ, ਜਵਾਨ ਸਨ, ਉਹ ਸਾਰੇ ਦੇ ਸਾਰੇ ਜਿਹੜੇ ਹੈ ਉਹ ਭੱਜੇ ਆਏ। ਇੱਥੇ ਵੀ ਕੁਝ ਇੰਜ ਹੀ ਵਾਪਰਿਆ ਹੈ ਕਿ ਜੋ ਕੋ ਆਦਮੀ ਤਰੀਮਤਾ ਮਰਦ ਹੈ ਸਨ, ਪਤਨ ਛੱਡ ਸਭ ਉਸ ਤੇ ਜਾ ਬੈਠਾ। ਹੁਣ ਜਿਹਦੇ ਕੰਨ ਦੇ ਵਿੱਚ ਉਸ ਜਿਹੜੀ ਵੰਜਲੀ ਹੈ ਉਸ ਦੀ ਸੁਰ ਪਈ ਹੈ, ਜਿਹੜਾ ਬੋਲਦਾ ਨਾਤਕਾ ਵੰਜਲੀ ਦਾ ਜਿਸ ਹੋਸ਼ ਦਾ ਰਾਗ ਸੁਣਾਇਆ ਸੀ, ਉਹ ਸਾਰੇ ਆਪਣੇ ਜਿਹੜੀਆਂ ਕੰਮਕਾਰ ਸੀ ਉਸ ਨੂੰ ਛੱਡ ਕੇ ਆਪਣੀਆਂ ਛਾਵਾਂ ਜਿਹੜੀਆਂ ਉਹ ਦਰਿਆਓ ਪਾਰ ਲੈ ਜਾਣਾ ਚਾਹੁੰਦੇ ਸਨ, ਔਰ ਉਸ 'ਤੇ ਆਪਣਾ ਕਾਰੋਬਾਰ ਜਿਹੜਾ ਹੈ ਉਹ ਉਹਨਾਂ ਦਾ ਚੱਲਦਾ ਪਿਆ ਸੀ। ਉਹ ਸਾਰਾ ਭੁੱਲ ਭੁਲਾ ਕੇ ਜਿਹੜਾ ਹੈ ਉਹ ਹੁਣ ਰਾਂਝੇ ਦੇ ਕੋਲ ਆ ਗਏ ਨੇ, ਉਸ ਢਾਂਡੜੀ ਦੇ ਕੋਲ ਆ ਗਏ ਨੇ ਜਿਹੜੀ ਕਿ ਪ੍ਰੇਮ ਦੀ ਢਾਂਡੜੀ ਹੈ। ਤੇ ਇੱਥੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਜਿਹੜਾ ਪ੍ਰੇਮ ਹੈ ਉਸ ਦਾ ਉਹ ਖਲਕਤ ਦੇ ਨਾਲ ਹੈ, ਔਰ ਖਲਕਤ ਜਿਹੜੀ ਹੈ ਉਹ ਆਪਣੇ ਪ੍ਰੇਮੀ ਨੂੰ ਜਿਹੜਾ ਹੈ ਉਸ ਨੂੰ ਪਹਿਚਾਨ ਲਿਆ ਹੈ। ਉਹਨੇ ਮਸੀਤ ਦੇ ਵਿੱਚ ਵੀ ਖਲਕਤ ਨੇ ਆਪਣੇ ਪ੍ਰੇਮੀ ਨੂੰ ਪਹਿਚਾਨ ਲਿਆ ਸੀ, ਤੇ ਹੁਣ ਜਿਹੜਾ ਹੈ ਇੱਥੇ ਵੀ ਦਰਿਆ ਦੇ ਕੰਢੇ ਤੇ ਵੀ, ਜਿੱਥੇ ਕਿ ਨਫਸੋ ਨਫਸੀ ਪਈ ਹੋਈ ਹੈ, ਹਰ ਕੋਈ ਆਪਣੀ ਗਰਜ਼ ਦਾ ਬੰਦਾ ਹੈ, ਔਰ ਉਹਨਾਂ ਦੇ ਅੰਦਰੋਂ ਇਨਸਾਨੀਅਤ ਜਿਹੜੀ ਹੈ ਉਹ ਮਰ ਮੁੱਕ ਚੁੱਕੀ ਹੈ। ਇਹ ਅਸੀਂ ਲੁੱਡਣ ਮਲਾ ਦੇ ਬਿਆਨ ਦੇ ਵਿੱਚੋਂ ਜਿਹੜਾ ਹੈ ਸਾਨੂੰ ਇਹ ਦੀ ਸਾਫ਼ ਝਾਕੀ ਵਾਰਿਸ ਸ਼ਾਹ ਹੋਰਾਂ ਨੇ ਸਾਡੇ ਸਾਹਮਣੇ ਜਿਹੜੀ ਹੈ ਉਹ ਧਰ ਦਿੱਤੀ ਹੈ। ਜਿੱਥੇ ਲੋਕ ਵੱਡੀ ਲੈ ਰਹੇ ਹੋਣ, ਵੱਡੀ ਦੇ ਰਹੇ ਹੋਣ, ਔਰ ਉਹਨਾਂ ਨੂੰ ਦੂਸਰੇ ਦੇ ਨਾਲ ਕੋਈ ਗਰਜ਼ ਨਾ ਹੋਵੇ, ਡੂਮਾ ਫਕੀਰਾਂ ਅਤੇ ਮੁਫਤਖੋਰਾਂ ਦੂਰੋਂ ਕੁੱਤਿਆਂ ਵਾਂਗ ధిਰਕਾਰਨਾ ਹਾਂ, ਕਿ ਜਿੱਥੇ ਬੰਦਿਆਂ ਦੇ ਇਹੋ ਜਿਹੇ ਵਿਚਾਰ ਹੋਣ, ਉੱਥੇ ਜਿਹੜੀ ਹੈ ਇਨਸਾਨੀਅਤ ਜਿਹੜੀ ਹੈ ਉਸ ਨੂੰ ਜਿਹੜਾ ਜਗਾਉਣ ਵਾਲਾ ਬੰਦਾ ਹੈ, ਉਸ ਨੂੰ ਜਿਹੜਾ ਉਠਾਉਣ ਵਾਲਾ ਬੰਦਾ ਹੈ, ਔਰ ਲੋਕ ਜਿਹੜੇ ਕਿ ਆਪਣੇ ਆਪ ਤੋਂ ਬੇਗਾਨੇ ਹੋ ਗਏ ਨੇ, ਇਨਸਾਨੀਅਤ ਜਿਹੜੀ ਹੈ ਉਹਨਾਂ ਦੇ ਅੰਦਰੋਂ ਮਰ ਮੁੱਕ ਚੁੱਕੀ ਹੈ, ਔਰ ਉਹ ਹੁਣ ਸਿਰਫ ਆਪਣੇ ਉਹਨਾਂ ਨੂੰ ਆਪਣੇ ਆਪ ਦੇ ਨਾਲ ਹੀ ਜਿਹੜਾ ਹੈ ਉਹ ਕੰਮ ਹੈ, ਕਿਸੇ ਦੂਸਰੇ ਬੰਦੇ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਉਹ ਕੰਮ ਨਹੀਂ। ਪੂਰੀ ਸਮਾਜ ਦੇ ਅੰਦਰ ਇੱਕ ਪੂਰੀ ਬੇਗਾਨਗੀ ਜਿਹੜੀ ਹੈ ਉਹ ਸਾਨੂੰ ਬਹਾਲੀ ਦਿੰਦੀ ਹੈ। ਜਦੋਂ ਅਸੀਂ ਰਾਂਝੇ ਦੇ ਘਰ ਦੇ ਵੱਲ ਦੇਖਦੇ ਹਾਂ ਕਿ ਉੱਥੇ ਭਰਾਵਾਂ ਨੂੰ ਜਿਹੜੀ ਹੈ ਆਪਣੀ ਗਰਜ਼ ਹੈ, ਰਾਂਝੇ ਦੇ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ। ਇਸੇ ਤਰ੍ਹਾਂ ਅਸੀਂ ਜਦੋਂ ਮਸੀਤ ਦੇ ਵਿੱਚ ਆਉਂਦੇ ਹਾਂ ਤੇ ਮੁੱਲਾ ਜਿਹੜਾ ਹੈ ਉਹਨੂੰ ਆਪਣੀ ਗਰਜ਼ ਹੈਗੀ ਹੈ, ਉਹਨੂੰ ਲੋਕਾਂ ਦੇ ਨਾਲ ਜਿਹੜਾ ਹੈ ਕੋਈ ਜਿਹੜਾ ਹੈ ਲੋਕਾਂ ਦੀ ਬਿਹਤਰੀ, ਲੋਕਾਂ ਦੀ ਸੁਖਾਲ ਦੇ ਬਾਰੇ ਉਸ ਨੂੰ ਕੋਈ ਗਰਜ਼ ਨਹੀਂ ਹੈ। ਇੱਥੇ ਜਦੋਂ ਅਸੀਂ ਦਰਿਆ ਦੇ ਕਿਨਾਰੇ ਆਏ ਹਾਂ ਤੇ ਜਿਹੜਾ ਅਸੀਂ ਮੰਜ਼ਰ ਦੇਖਿਆ ਹੈ ਉਸ ਦੇ ਵਿੱਚ ਵੀ ਜਿਹੜਾ ਕੱਪੜਾ ਦੇ ਤੇ ਨਗਦ ਮੈਨੂੰ ਸਭ ਉਸ ਦੇ ਕੰਮ ਸਵਾਰਨਾ ਹਾਂ, ਐਸੀ ਸੂਰਤ ਹਾਲ ਜਿਹੜੀ ਹੈ ਉਹ
ਜਿਹੜੀ ਸਾਨੂੰ ਨਜ਼ਰ ਆਉਂਦੀ ਹੈ। ਜ਼ੋਰਾਵਰੀ ਜੋ ਆਣ ਕੇ ਚੜੇ ਬੇੜੇ ਅੱਧ ਵੱਟੜੇ ਡੋਬ ਕੇ ਮਾਰ ਰਹੇ ਹਾਂ। ਇਹ ਸੂਰਤ ਹਾਲ ਜਿਹੜੀ ਹੈ ਉਹ ਸਾਡੇ ਸਾਹਮਣੇ ਹੈ। ਔਰ ਇਸ ਦੇ ਵਿੱਚ ਹੁਣ ਜਿਹੜਾ ਰਾਂਝਾ ਹੈ ਉਹਨੇ ਹੁਣ ਜਿਹੜਾ ਕੰਮ ਕੀਤਾ ਹੈ ਕਿ ਅਸੀਂ ਇਹ ਥੋੜ੍ਹਾ ਜਿਹਾ ਅਸੀਂ ਸ਼ਾਹ ਹੁਸੈਨ ਦੇ ਕਲਾਮ ਵੱਲ ਵੀ ਦੇਖ ਲਈਏ ਤੇ ਉਸ ਦੇ ਨਾਲ ਵੀ ਸਾਨੂੰ ਇਹ ਗੱਲ ਜਿਹੜੀ ਨਾ ਮਿਲਦੀ ਜੁਲਦੀ ਨਜ਼ਰ ਆਉਂਦੀ ਹੈ। ਜਿਹੜਾ ਸਵਾਲ ਉਹਨਾਂ ਨੇ ਉਠਾਇਆ ਹੈ ਆਪਣਾ ਮਾਧੋ ਲਾਲ ਹੁਸੈਨ ਹੋਰਾਂ ਨੇ, ਉਹ ਹੈ ਕਿ ਅੱਗੇ ਨੈ ਡੂੰਗੀ ਮੈਂ ਕਿਤ ਗੁਣ ਲੰਘ ਸਾਂ ਪਾਰ। ਇਹ ਹੁਣ ਵਾਰਿਸ ਸ਼ਾਹ ਹੋਰਾਂ ਨੇ ਜਾਚ ਦੱਸੀ ਹੈ ਕਿ ਇਹ ਜਿਹੜਾ ਨੈ ਡੂੰਗੀ ਹੈ, ਕਿਉਂਕਿ ਜਿਹੜਾ ਰਾਂਝਾ ਹੈ ਜਿਸ ਕੰਮ ਲਈ ਗਿਆ ਹੈ ਉਹ ਕੰਮ ਤੇ ਬਹੁਤ ਔਖਾ ਹੈ, ਬਹੁਤ ਮੁਸ਼ਕਿਲ ਹੈ। ਹੁਣ ਉਹ ਜਿਹੜਾ ਕੰਮ ਹੈ ਉਸ ਨੂੰ ਜਿਹੜਾ ਨਾ ਨਿਬੇੜਨਾ ਕਿਸ ਢੰਗ ਦੇ ਨਾਲ ਹੈ, ਉਹ ਢੰਗ ਜਿਹੜਾ ਹੈ ਉਹ ਵਾਰਿਸ ਸ਼ਾਹ ਹੋਰੀ ਜਿਹੜੇ ਨੇ ਉਹ ਦੱਸ ਰਹੇ ਨੇ। ਇਸੇ ਤਰ੍ਹਾਂ ਸਮਾਜ ਦੇ ਵਿੱਚ ਲੋਕ ਜਿਹੜੇ ਨੇ ਉਹ ਸੌਂ ਗਏ ਨੇ, ਉਹ ਆਪਣੇ ਆਪ ਤੋਂ ਬੇਗਾਨੇ ਹੋ ਗਏ ਨੇ। ਉਹਨਾਂ ਨੂੰ ਕਿਸ ਤਰ੍ਹਾਂ ਜਗਾਉਣਾ ਹੈ, ਉਹਨਾਂ ਦੇ ਅੰਦਰ ਜਾਗ੍ਰਿਤੀ ਜਿਹੜੀ ਹੈ ਉਹ ਕਿਵੇਂ ਪੈਦਾ ਕਰਨੀ ਹੈ, ਇਹ ਸਾਰੇ ਦਾ ਸਾਰਾ ਜਿਹੜਾ ਢੰਗ ਹੈ ਵਾਰਿਸ ਸ਼ਾਹ ਹੋਰੀ ਜਿਹੜੇ ਨੇ ਉਹ ਸਾਨੂੰ ਦੱਸ ਰਹੇ ਨੇ। ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਢੱਬ ਸੋਹਣੇ ਨਾਲ ਸੁਣਾਈਏ ਜੀ। ਸੋ ਉਹਨਾਂ ਦੇ ਜਿਹੜਾ ਸੁਣਾਉਣ ਦਾ ਢੱਬ ਹੈ, ਗੱਲ ਕਰਨ ਦਾ ਜਿਹੜਾ ਢੰਗ ਹੈ ਉਹ ਸੋਹਣਾ ਹੈ ਔਰ ਸਾਇੰਟਿਫਿਕ ਵੀ ਜਿਹੜਾ ਹੈ ਉਹ ਹੈ। ਸੋ ਰਾਂਝਾ ਜਿਹੜਾ ਹੈ ਉਸ ਦੇ ਕੋਲ ਪੈਸਾ ਨਹੀਂ, ਹੁਣ ਉਹਨੇ ਦਰਿਆ ਪਾਰ ਲੰਘਣਾ ਤੇ ਕਿਹੜੇ ਗੁਣ ਦੇ ਨਾਲ ਲੱਗਣਾ ਹੈ, ਇਹ ਗੁਣ ਜਿਹੜਾ ਹੈ ਇਹ ਉਸ ਦੇ ਕੋਲ ਵੰਝਲੀ ਦਾ ਹੈ। ਯਾਨੀ ਕਿ ਇੱਕ ਮੌਸੀਕੀ ਦੇ ਨਾਲ ਜੁੜਿਆ ਹੋਇਆ ਇੱਕ ਸਾਧਨ ਹੈ ਜਿਹੜਾ ਕਿ ਰਾਂਝੇ ਨੂੰ ਜਿਹੜਾ ਹੈ ਉਹ ਉਸ ਦੀ ਜਾਂਚ ਹੈ ਔਰ ਉਹਦੇ ਰਾਹੀਂ ਉਹ ਲੋਕਾਂ ਨੂੰ ਜਿਹੜਾ ਹੈ ਉਹ ਲੋਕਾਂ ਦੇ ਨਾਲ ਜਿਹੜਾ ਹੈ ਆਪਣਾ ਰਾਬਤਾ ਕਰਦਾ ਹੈ, ਉਹਨਾਂ ਦੇ ਨਾਲ ਜਿਹੜਾ ਹੈ ਉਹ ਮਿਲਣੀ ਕਰਦਾ ਹੈ। ਸੋ ਲੋਕ ਜਿਹੜੇ ਨੇ ਉਹ ਮਸਲ ਕੇ ਹੈ ਤੇ ਬੰਦੇ ਹੀ ਹਨ, ਪਰ ਜਿਹੜੇ ਹੁਕਮਰਾਨਾਂ ਨੇ ਜਿਹੜਾ ਜਾਲ ਵਿਛਾਇਆ ਹੈ ਉਹਨਾਂ ਦੇ ਲਈ, ਉਹਨਾਂ ਦੀ ਮਿਹਨਤ ਨੂੰ ਲੁੱਟਣ ਵਾਸਤੇ, ਤੇ ਇਹ ਜਿਹੜਾ ਖੁਦਗਰਜ਼ੀ ਦਾ ਇੱਕ ਜਿਹੜਾ ਵਿਹਾਰ ਹੈ ਉਹਦੀ ਜਿਹੜੀ ਉਸਾਰੀ ਹੈ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਪਾਲਣਾ ਪੋਸ਼ਣਾ ਹੋਈ ਹੈ, ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਕੋਲੋਂ ਉਹਨਾਂ ਦਾ ਆਪਣਾ ਆਪ ਵੀ ਜਿਹੜਾ ਹੈ ਉਹ ਖੋਹ ਲਿਆ ਹੈ। ਬਸ ਹੁਣ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਉਹ ਸਿਰਫ ਔਰ ਸਿਰਫ ਜਿਹੜਾ ਹੈ ਉਹ ਖਾਣਾ ਪੀਣਾ ਹੀ ਰਹਿ ਗਿਆ ਹੈ ਔਰ ਆਪਣੇ ਜਿਹੜੇ ਸਾਹ ਨੇ ਇਹਨਾਂ ਨੂੰ ਜਾਰੀ ਰੱਖਣਾ ਹੀ ਜਿਹੜਾ ਹੈ ਉਹ ਰਹਿ ਗਿਆ ਹੈ। ਇਨਸਾਨ ਦੇ ਅੰਦਰ ਜਿਹੜੀ ਇਨਸਾਨ ਦੂਜੇ ਇਨਸਾਨ ਦੇ ਬਾਰੇ ਹਸਾਸੀਅਤ ਹੈ, ਪੀੜ ਹੈ, ਦਰਦ ਹੈ, ਉਹ ਜਿਹੜੀ ਹੈ ਉਹ ਅਲੋਪ ਹੋ ਗਈ ਹੈ। ਰਾਂਝਾ ਜਿਹੜਾ ਹੈ ਉਹ ਜ਼ਮੀਨ ਭੋਏ ਭਾਂਡੇ ਦੇ ਮਗਰ ਜਿਹੜਾ ਹੈ ਉਹ ਨਹੀਂ ਗਿਆ, ਉਹ ਜਿਹੜਾ ਹੈ ਆਪਣੀ ਇਨਸਾਨੀਅਤ ਜਿਹੜੀ ਹੈ ਉਸ ਨੂੰ ਬਚਾ ਕੇ ਤੇ ਉਸ ਨੂੰ ਹੁਣ ਤਗੜਾ ਜਿਹੜਾ ਹੈ ਉਹ ਕਰਦਾ ਪਿਆ ਹੈ। ਨਾਲ ਦੀ ਨਾਲ ਉਹ ਜਿਹੜੇ ਲੋਕਾਂ ਦੇ ਅੰਦਰ ਜਿਹੜੀ ਉਹ ਮਰੀ ਹੋਈ ਇਨਸਾਨੀਅਤ ਹੈ ਉਸ ਨੂੰ ਵੀ ਜਿਹੜਾ ਹੈ ਉਹ ਸੁਚੇਤ ਕਰਨ ਦਾ ਜਿਹੜਾ ਹੈ ਉਹ ਪ੍ਰਬੰਧ ਜਿਹੜਾ ਹੈ ਸੁਰਜੀਤ ਕਰਨ ਦਾ ਪ੍ਰਬੰਧ ਜਿਹੜਾ ਹੈ ਉਹ ਕਰਦਾ ਪਿਆ ਹੈ। ਤੇ ਇੱਥੇ ਸਾਨੂੰ ਜਿਹੜਾ ਨਾ ਫਿਰ ਇੱਕ ਦਫਾ ਲੁਕਾਈ ਜਿਹੜੀ ਹੈ ਉਸ ਦਾ ਉਲਾਰ ਜਿਹੜਾ ਹੈ ਰਾਂਝੇ ਵੱਲ ਜਿਹੜਾ ਹੈ ਉਹ ਹੁੰਦਾ ਨਜ਼ਰ ਆਇਆ ਹੈ। ਇੱਥੋਂ ਤੱਕ ਕਿ ਜਿਹੜੀਆਂ ਲੁੱਡਣ ਮਲਾ ਦੀਆਂ ਰੰਨਾਂ ਨੇ, ਜਿਹੜੀਆਂ ਕਿ ਲੁੱਡਣ ਮਲਾ ਦੀਆਂ ਰੰਨਾਂ ਨੇ, ਉਹ ਵੀ ਆ ਕੇ ਰਾਂਝੇ ਦੇ ਜਿਹੜਾ ਹੈ ਪੈਰ ਘੁੱਟਣ ਲੱਗ ਪਈਆਂ ਨੇ। ਤੇ ਰਾਂਝਾ ਜਿਹੜਾ ਹੈ ਉਹ ਹੁਣ ਜਿਹੜਾ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਇੱਕ ਸਰਦਾਰ ਬਣ ਕੇ, ਉਹਨਾਂ ਦਾ ਲੀਡਰ ਬਣ ਕੇ ਜਿਹੜਾ ਹੈ ਉਹ ਉੱਥੇ ਵਿਚਰਦਾ ਪਿਆ ਹੈ ਔਰ ਸਾਨੂੰ ਉਹਦਾ ਬਹਾਲੀ ਦਿੰਦਾ ਪਿਆ ਹੈ। ਇਹ ਮੰਜ਼ਰ ਜਿਹੜਾ ਹੈ ਇਹ ਲੁੱਡਣ ਮਲਾ ਲਈ ਬੜਾ ਦੁਖਦਾਇਕ ਹੈ, ਉਸ ਨੂੰ ਪੀੜ ਦੇਣ ਵਾਲਾ ਹੈ, ਦੁੱਖ ਦੇਣ ਵਾਲਾ ਹੈ, ਕਿਉਂਕਿ ਆਪਣੇ ਬੋਲਾਂ ਦੇ ਵਿੱਚ, ਉਹਦੇ ਬੋਲਾਂ ਦੇ ਵਿੱਚ ਬੜਾ ਹੰਕਾਰ ਭਰਿਆ ਹੋਇਆ ਹੈ ਔਰ ਉਹ ਦੂਸਰੇ ਨੂੰ ਜਿਹੜਾ ਹੈ ਉਹ ਕੁਝ ਨਹੀਂ ਸਮਝਦਾ। ਜਦੋਂ ਚਾਹੇ ਅੱਧ ਵਾਟਰੇ ਡੋਬ ਕੇ ਜਿਹੜਾ ਹੈ ਉਹ ਮਾਰ ਦੇਵੇ। ਆਪਣੇ ਵਰਤਾਰੇ ਨਾਲ ਤੇ ਉਹਨਾਂ ਨੇ ਲੁਕਾਈ ਨੂੰ ਜਿਹੜਾ ਹੈ ਪਹਿਲੇ ਹੀ ਜਿਹੜਾ ਹੈ ਉਹ ਮਾਰਿਆ ਹੋਇਆ ਹੈ। ਲੁਕਾਈ ਜਿਹੜੀ ਹੈ ਉਹ ਮਰੀ ਪਈ ਹੈ। ਇਹ ਜ਼ਿੰਦਾ ਸਾਹ ਲੈਂਦੇ ਹੋਏ ਬਸ ਇੱਕ ਬੁੱਤ ਨੇ, ਹੋਰ ਇਨਸਾਨਾਂ ਵਾਲੀ ਜਿਹੜੀ ਹੈ ਇਹਨਾਂ ਦੇ ਅੰਦਰ ਕੋਈ ਗੱਲ ਨਹੀਂ ਹੈ। ਅਗਰ ਅੱਜ ਵੀ ਅਸੀਂ ਆਪਣੇ ਆਸੇ-ਪਾਸੇ ਝਾਤੀ ਪਾਈ, ਅਸੀਂ ਇੰਜ ਦੀ ਹੀ ਸੂਰਤ ਹਾਲ ਜਿਹੜੀ ਹੈ ਉਹ ਸਾਡੇ ਆਲੇ ਦੁਆਲੇ ਵੀ ਜਿਹੜਾ ਹੈ ਉਹ ਸਾਡੇ ਅਹਿਸਾਸਾਂ ਦੇ ਵਿੱਚ ਜਿਹੜਾ ਹੈ ਉਹ ਮੌਜੂਦ ਹੈ। ਅਸੀਂ ਵੀ ਇਸ ਬੇਹਿੱਸੇ ਦੇ ਉੱਤੇ ਜਿਹੜਾ ਹੈ ਨਾ ਬੜੇ ਪਰੇਸ਼ਾਨ ਹਾਂ, ਲੇਕਿਨ ਅਸੀਂ ਜਿਹੜਾ ਹੈ ਉਹ ਚੂੰਕਿ ਆਪਣੇ ਭੋਏ ਦੇ ਨਾਲੋਂ ਟੁੱਟ ਗਏ ਹਾਂ, ਆਪਣੇ ਆਪ ਦੇ ਨਾਲੋਂ ਟੁੱਟ ਗਏ ਹਾਂ, ਇਸ ਵਾਸਤੇ ਸਾਨੂੰ ਜਿਹੜਾ ਹੈ ਇਹ ਜਾਂਚ ਨਹੀਂ ਆ ਰਹੀ ਜਿਹੜੀ ਕਿ ਰਾਂਝੇ ਨੇ ਰਾਂਝੇ ਕੋਲ ਜਿਹੜਾ ਵੱਲ ਢੰਗ ਤੇ ਢੱਬ ਹੈ। ਇਸ ਲਈ ਅਸੀਂ ਜਿਹੜਾ ਹੈ ਲੁਕਾਈ ਦੇ ਨਾਲ ਜਿਹੜਾ ਹੈ ਉਹ ਜੁੜ ਨਹੀਂ ਪਾ ਰਹੇ। ਅਸੀਂ ਆਪਣੇ ਆਪ ਦੇ ਨਾਲ ਅਜੇ ਜੁੜ ਨਹੀਂ ਪਾ ਰਹੇ ਤੇ ਲੁਕਾਈ ਦੇ ਨਾਲ ਜਿਹੜਾ ਹੈ ਉਹ ਅਸੀਂ ਕਿੱਥੋਂ ਜੁੜਨਾ। ਰਾਂਝੇ ਦੀ ਖੂਬੀ ਹੈ ਵੀ ਕਿ ਉਸ ਦੇ ਕੋਲ ਦੁਨਿਆਵੀ ਮਾਲ ਮਤਾ ਜਿਹੜਾ ਉਹ ਕੋਈ ਨਹੀਂ ਹੈ, ਟੌਰ ਟੱਪੇ ਵਾਲੀ ਉਸ ਦੇ ਕੋਲ ਕੋਈ ਗੱਲ ਨਹੀਂ ਹੈ, ਲੇਕਿਨ ਉਸ ਦੇ ਕੋਲ ਜਿਹੜਾ ਇਨਸਾਨ ਹੋਣਾ ਹੈ ਉਹ ਹੈ
ਜਿਹਦੇ ਉੱਤੇ ਸਾਡੇ ਪੂਰੇ ਕਲਾਸਿਕ ਨੇ ਜ਼ੋਰ ਦਿੱਤਾ, ਆਪ ਨੂੰ ਪਛਾਣ ਬੰਦੇ, ਆਪ ਨੂੰ ਪਛਾਣ। ਤੇ ਜਿਸ ਬੰਦੇ ਨੇ ਆਪਣੀ ਪਛਾਣ ਕਰ ਲਈ ਤੇ ਉਸ ਨੂੰ ਆਪਣੀ ਤਾਕਤ ਦਾ ਜਿਹੜਾ ਹੈ, ਸ਼ਕਤੀ ਦਾ ਜਿਹੜਾ ਹੈ ਉਹ ਪਤਾ ਲੱਗ ਗਿਆ, ਔਰ ਇਸ ਸ਼ਕਤੀ ਦੇ ਫਿਰ ਵਰਤੋਂ ਦਾ ਪਤਾ ਲੱਗ ਗਿਆ ਕਿ ਇਸ ਨੂੰ ਵਰਤਣਾ ਕਿਵੇਂ ਹੈ। ਸੋ ਰਾਂਝੇ ਨੂੰ ਜਿਹੜਾ ਹੈ ਉਹ ਪੂਰੀ ਸਾਰ ਹੈ ਆਪਣੀ ਸ਼ਕਤੀ ਦੀ, ਔਰ ਉਸਨੇ ਜਿਹੜਾ ਹੈ ਜਿੱਥੇ ਮੌਕਾ ਬਣਦਾ ਹੈ ਉਸ ਨੂੰ ਵਰਤਦਾ ਹੈ। ਤੇ ਫਿਰ ਅਸੀਂ ਵੇਖਦੇ ਹਾਂ ਕਿ ਲੁਕਾਈ ਜਿਹੜੀ ਹੈ ਉਸ ਦੇ ਵੱਲ ਭੱਜੀ ਆਉਂਦੀ ਹੈ। ਇੱਥੋਂ ਤੱਕ ਕਿ ਲੁੱਡਣ ਮਲਾਹ ਦੀਆਂ ਜਿਹੜੀਆਂ ਰੰਨਾਂ ਨੇ ਉਹ ਵੀ ਆ ਕੇ ਉਸ ਦੇ ਪੈਰ ਜਿਹੜੇ ਨੇ ਉਹ ਘੁੱਟਣ ਲੱਗ ਪਈਆਂ ਨੇ। ਤੇ ਇਹ ਜਿਹੜਾ ਆਪਣਾ ਲੁੱਡਣ ਮਲਾਹ ਹੈ ਉਹ ਝਈਆਂ ਲੈ ਰਿਹਾ, ਗੁੱਸੇ ਦੇ ਨਾਲ ਕਚੀਚੀਆਂ ਵੱਟਦਾ ਪਿਆ। ਯਾਨੀ ਕਿ ਹੁਣ ਪਹਿਲੇ ਰਾਂਝਾ ਜਿਹੜਾ ਸੀ ਉਹ ਇੱਕ ਬੇਬਸ ਆਦਮੀ ਸੀ, ਔਰ ਉਹ ਬੇਬਸੀ ਦੇ ਵਿੱਚ ਉਹਦੀਆਂ ਮਿੰਨਤਾਂ ਕਰਦਾ ਪਿਆ ਸੀ। ਹੁਣ ਸੂਰਤ ਹਾਲ ਜਿਹੜੀ ਹੈ ਉਹ ਯਕਦਮ ਬਦਲ ਗਈ ਹੈ, ਆਵਾ ਚੱਕ ਬਦਲ ਗਈ ਹੈ, ਔਰ ਅਸੀਂ ਵੇਖਦੇ ਹਾਂ ਕਿ ਹੁਣ ਲੁੱਡਣ ਮਲਾਹ ਜਿਹੜਾ ਹੈ ਉਹ ਬੇਬਸ ਹੋ ਗਿਆ ਹੈ, ਉਹ ਲਾਚਾਰ ਹੋ ਗਿਆ ਹੈ। ਉਹ ਹੁਣ ਰਾਂਝੇ ਨੂੰ ਨਾ ਤੇ ਆਪਣਾ ਘੂਰ ਸਕਦਾ ਹੈ, ਨਾ ਰਾਂਝੇ ਦੇ ਕੋਈ ਹੱਥ ਚੁੱਕ ਸਕਦਾ ਹੈ, ਨਾ ਉਹਦੇ ਗਲ ਪੈ ਸਕਦਾ ਹੈ। ਇਸ ਲਈ ਕਿ ਲੁਕਾਈ ਦੀ ਜਿਹੜੀ ਤਾਕਤ ਹੈ, ਲੁਕਾਈ ਜਿਹੜੀ ਹੈ ਉਹ ਹੁਣ ਰਾਂਝੇ ਦੇ ਨਾਲ ਹੈ, ਔਰ ਉਸ ਲੁਕਾਈ ਦੇ ਵਿੱਚ ਜਿਹੜਾ ਹੈ ਉਸਦੀਆਂ ਆਪਣੀਆਂ ਰੰਨਾਂ ਵੀ ਨੇ। ਯਾਨੀ ਕਿ ਇਸ ਸਮਾਜ ਦੇ ਠੇਕੇਦਾਰਾਂ ਦੇ ਘਰਾਂ ਦੇ ਵਿੱਚ ਜਿਹੜਾ ਹੈ ਉਹ ਬਗਾਵਤ ਜਿਹੜੀ ਹੈ ਉਹ ਪੈਦਾ ਹੋ ਗਈ ਹੈ। ਸੋ ਉਹ ਬਗਾਵਤ ਜਿਹੜੀ ਹੈ ਉਹ ਉਸਨੇ ਆਪਣੀ ਰੰਨਾਂ ਦੇ ਅੰਦਰ ਜਿਹੜੀ ਹੈ ਉਹ ਵੇਖ ਲਈ ਹੈ। ਉਹ ਉਹਨਾਂ ਨੂੰ ਬੁਲਾਉਣ ਦੇ ਮਤਲਬ ਕਿ ਚਾਰੇ ਕਰ ਰਿਹਾ ਹੈ, ਹਾਕ ਦੇ ਰਿਹਾ ਹੈ। ਹਾਕ ਹੁੰਦਾ ਉੱਚੀ ਆਵਾਜ਼ ਦੇ ਨਾਲ ਜਿਹੜਾ ਹੈ ਉਹ ਪੁਕਾਰਨਾ। ਸੋ ਉਹ ਉੱਚੀ ਉੱਚੀ ਆਵਾਜ਼ਾਂ ਉਹਨਾਂ ਨੂੰ ਦੇ ਰਿਹਾ ਹੈ ਕਿ ਇੱਧਰ ਆਪਣੇ ਖਸਮ ਵੱਲ ਜਿਹੜਾ ਹੈ ਉਹ ਆਓ। ਪਰ ਜਿਹੜਾ ਹੈ ਰਾਂਝੇ ਦੀ ਜਿਹੜੀ ਵੰਝਲੀ ਹੈ ਉਸਨੇ ਉਹਨਾਂ ਨੂੰ ਕੀਲ ਲਿਆ ਹੋਇਆ ਹੈ, ਲਿਹਾਜ਼ਾ ਉਹ ਹੁਣ ਉਹਦੀ ਸੁਣੀ ਜਿਹੜੀ ਹੈ ਅਨਸੁਣੀ ਕਰੀ ਜਾ ਰਹੀਆਂ ਨੇ ਤੇ ਰਾਂਝੇ ਦੇ ਪੈਰ ਘੁੱਟੀ ਜਾ ਰਹੀਆਂ ਨੇ। ਇਸ ਦੇ ਉੱਤੇ ਉਸ ਨੂੰ ਬੜਾ ਵੱਟ ਚੜ ਰਿਹਾ ਹੈ, ਔਰ ਉਹ ਚੀਚੀਆਂ ਲੈ ਰਿਹਾ, ਔਰ ਝਈਆਂ ਜਿਹੜੀਆਂ ਨੇ ਉਹ ਜਿਹੜਾ ਹੈ ਉਹ ਲੈ ਰਿਹਾ। ਤੇ ਉਸ ਤੋਂ ਬਾਅਦ ਉਸਨੇ ਫਿਰ ਜਿਹੜਾ ਨਾ ਲਾਚਾਰ ਹੋ ਕੇ ਕੀਤਾ ਕੀ ਹੈ, ਪਿੰਡਾ ਬੌੜੀ ਜੱਟ ਲੈ ਜਾਗ ਰੰਨਾ, ਕਿ ਇਹ ਪਿੰਡ ਵਾਲਿਓ। ਉਸਨੇ ਹੁਣ ਪਿੰਡ ਵਾਲਿਆਂ ਨੂੰ ਆਵਾਜ਼ ਮਾਰੀ ਹੈ, ਜਿਹੜਾ ਕਿ ਬੰਦਾ ਕਿਸੇ ਨੂੰ ਕੁਛ ਨਹੀਂ ਸੀ ਸਮਝਦਾ, ਕਹਿੰਦਾ ਸੀ ਕਿ ਜ਼ੋਰਾ ਵਰੀ ਜੋ ਆਣ ਕੇ ਚੜੇ ਬੇੜੀ ਅੱਧ ਵਾਟੜੇ ਡੋਬ ਕੇ ਮਾਰਨਾ ਹਾਂ। ਉਹ ਹੁਣ ਪਿੰਡ ਵਾਲਿਆਂ ਨੂੰ ਪੁਕਾਰਦਾ ਪਿਆ ਹੈ, ਪਿੰਡਾ ਬਾਉੜੀ ਜੱਟ ਲੈ ਜਾਗ ਰੰਨਾ, ਕਹਿਆ ਸ਼ੁਗਲ ਹੈ ਆਣ ਮਚਾ ਬੈਠਾ। ਰਾਂਝਾ ਜਿਹੜਾ ਹੈ ਉਸਨੇ ਸ਼ੁਗਲ ਜਿਹੜਾ ਉਹਦੇ ਬਹਾਨੇ ਇੱਕ ਸ਼ੁਗਲ ਬਣ ਗਿਆ ਹੈ। ਸੋ ਇਹ ਇੱਕ ਸ਼ੁਗਲ ਨਹੀਂ ਹੈ, ਲੇਕਿਨ ਆਈਏ ਵੀ ਜਿਹੜਾ ਹੈ ਉਸ ਦੀ ਜਿਹੜੀ ਮੱਤ ਹੈ ਉੱਥੇ ਹੀ ਖਲੋਤੀ ਹੋਈ ਹੈ। ਹੁਣ ਉਹ ਭੌਂ ਗਿਆ ਹੈ, ਉਸ ਦਾ ਦਿਮਾਗ ਉਸਨੂੰ ਸਮਝ ਨਹੀਂ ਆ ਰਹੀ ਹੈ ਕਿ ਮੈਂ ਇਸ ਨੂੰ ਜਸਟੀਫਾਈ ਕਿਸ ਤਰ੍ਹਾਂ ਕਰਾਂ, ਔਰ ਇਹ ਜਿਹੜੀ ਮੇਰੇ ਤੇ ਹੁਣ ਪੈ ਗਈ ਹੈ ਐਸ ਦੇ ਵਿੱਚੋਂ ਜਿਹੜਾ ਹੈ ਮੈਂ ਕਿਸ ਤਰ੍ਹਾਂ ਜਿਹੜਾ ਹੈ ਇਸ ਮੁਸੀਬਤ ਦੇ ਵਿੱਚੋਂ ਜਿਹੜਾ ਹੈ ਉਹ ਬਾਹਰ ਨਿਕਲਾਂ। ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾ, ਉਸਨੇ ਮੰਨ ਲਿੱਤਾ ਹੈ ਕਿ ਰਾਂਝੇ ਨੇ ਜਿਹੜਾ ਹੈ ਇਹਨਾਂ ਲੋਕਾਂ ਨੂੰ ਜਿਹੜਾ ਹੈ ਮੋਹ ਲਿਆ ਹੈ। ਜਿਹੜਾ ਲੁੱਡਣ ਮਲਾਹ ਸੀ ਉਸਨੇ ਲੋਕਾਂ ਨੂੰ ਕੋਈ ਨਹੀਂ ਸੀ ਹੋਇਆ, ਉਹਨੇ ਤਾਂ ਲੋਕਾਂ ਨੂੰ ਲਾਚਾਰ ਤੇ ਮਜਬੂਰ ਕੀਤਾ ਸੀ, ਔਰ ਉਹਨਾਂ ਦੀ ਮਜਬੂਰੀ ਤੋਂ ਜਿਹੜਾ ਹੈ ਉਹ ਫਾਇਦਾ ਜਿਹੜਾ ਸੀ ਉਹ ਉਠਾ ਰਿਹਾ ਸੀ, ਔਰ ਆਪਣੇ ਇਹ ਜਿਹੜਾ ਉਹਦਾ ਇਖਤਿਆਰ ਸੀ ਉਸ ਦੀ ਨਜਾਇਜ਼ ਵਰਤੋਂ ਕਰਦਾ ਜਿਹੜਾ ਪਿਆ ਸੀ। ਤੇ ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾ, ਨਹੀਂ ਜਾਣਦੇ ਕੌਣ ਬਲਾ ਬੈਠਾ। ਉਹ ਹੁਣ ਉਹਦੇ ਭਾਣੇ ਇਹ ਬਲਾ ਹੈ, ਉਸਨੇ ਰਾਂਝੇ ਨੂੰ ਜਿਹੜਾ ਹੈ ਉਹ ਬਲਾ ਕਰਾਰ ਦੇ ਦਿੱਤਾ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਸਮਾਜ ਦੇ ਅੰਦਰ ਅਜਿਹੇ ਜੀ, ਐਸੇ ਸੂਝਵਾਨ, ਐਸੇ ਸਿਆਸੀ ਕਾਰਕੁਨ ਕਾਮੇ ਕਰਿੰਦੇ ਜਿਹੜੇ ਕਿ ਲੋਕਾਂ ਨੂੰ ਜਗਾਉਣ ਦਾ ਕੰਮ ਕਰਦੇ ਨੇ, ਲੋਕਾਂ ਨੂੰ ਸੁਚੇਤ ਬਣਾਉਣ ਦਾ ਕੰਮ ਕਰਦੇ ਨੇ, ਲੋਕਾਂ ਨੂੰ ਅਕਲ ਮਤ ਦੇਣ ਦੀ ਗੱਲ ਕਰਦੇ ਨੇ। ਉਹਨਾਂ ਦੇ ਬਾਰੇ ਜਿਹੜੇ ਸਮਾਜ ਦੇ ਠੇਕੇਦਾਰ ਨੇ, ਜਿਹੜੇ ਰਿਆਸਤ ਦੇ ਆਲਾਕਾਰ ਨੇ, ਉਹ ਉਹਨਾਂ ਨੂੰ ਜਾਂ ਪਾਗਲ ਕਰਾਰ ਦਿੰਦੇ ਨੇ, ਜਾਂ ਕਿਸੇ ਏਜੰਸੀ ਦਾ ਬੰਦਾ ਕਰਾਰ ਦਿੰਦੇ ਨੇ, ਜਾਂ ਉਸ ਨੂੰ ਮੁਲਕ ਦੁਸ਼ਮਣ ਜਿਹੜਾ ਹੈ ਉਹ ਕਰਾਰ ਦਿੰਦੇ ਨੇ। ਉਸ ਨੂੰ ਜਿਹੜਾ ਹੈ ਉਹ ਚੰਗੇ ਲਫ਼ਜ਼ਾਂ ਦੇ ਨਾਲ ਜਿਹੜਾ ਹੈ ਉਸ ਨੂੰ ਬਿਆਨ ਜਿਹੜਾ ਹੈ ਉਹ ਨਹੀਂ ਕਰਦੇ, ਬਲਕਿ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਬੰਦਾ ਜਿਹੜਾ ਹੈ ਇਸ ਧਰਤੀ ਦਾ ਦੁਸ਼ਮਣ ਹੈ, ਇਸ ਮੁਲਕ ਦਾ ਦੁਸ਼ਮਣ ਹੈ, ਇਹ ਕਿਸੇ ਹੋਰ ਦਾ ਆਲਾਕਾਰ ਹੈ। ਤੇ ਇੱਥੇ ਉਦੋਂ ਇਹ ਜਿਹੜਾ ਰਿਵਾਜ ਸੀ ਇਹ ਕਰਾਰ ਦੇਣ ਦਾ ਇਹ ਨਹੀਂ ਸੀਗਾ। ਹੁਣ ਉਸ ਵੇਲੇ ਜਿਹੜਾ ਹੈ ਜਿਹੜਾ ਲੁੱਡਣ ਮਲਾਹ ਹੈ ਉਹ ਰਾਂਝੇ ਨੂੰ ਬਲਾ ਕਰਾਰ ਦੇ ਰਿਹਾ ਹੈ। ਬਲਾ ਹੁਣ ਇੱਕ ਐਸੀ ਚੀਜ਼ ਹੈ ਕਿ ਜਿਹੜੀ ਤੁਹਾਡੀ ਸਮਝ ਤੋਂ ਬਾਹਰ ਹੈ। ਸੋ ਉਹ ਉਸ ਸੋਚ ਸਮਝ ਤੋਂ ਬਾਹਰ ਹੈ ਕਿ ਇਹ ਜਿਹੜਾ ਕੰਮ ਹੈ ਅਸੀਂ ਸਮਝਦੇ ਸਨ ਕਿ ਸਾਡੇ ਕੰਟਰੋਲ ਦੇ ਵਿੱਚ ਪੂਰਾ ਸਮਾਜ ਹੈ, ਅਸੀਂ ਜਿਵੇਂ ਚਾਹਾਂਗੇ ਇਸ ਨੂੰ ਚਲਾਵਾਂਗੇ।
लेकिन यह एक बंदा आया है और इसने सिर्फ अजे वंजली बजाई है और इसने ऐसा भट्टू पाता है कि वो जड़ा पतन के उत्ते लोगों की जी गहमा गहमी सी वो खत्म हो गए तो रांझे ने जी ढांडरी जी जगाई सी। पर उन्होंने इस गल का थोड़ा पता है कि रांझे ने जी ढांडरी है वो कोई कारोबार की नहीं चलाई, उसने ढांडरी जी है वो जगाई है प्रेम की, प्यार की, मुहब्बत की। और ये जड़ा प्यार से मुहब्बत जड़ा है यह लुकाई दे नाल है, जनता के नाल है, खलकत के नाल है। सो खलकत जड़ी है उसने उस सद नूं पहचान लिया है, उन्होंने अपने दर्जी नूं जड़ा है वो पहचान लिया है। और नाल दी नाल जड़ा है वारिस शाह ने ये दसिया है कि किस ढंग दे नाल, किस गुण दे नाल जड़ा है वो जड़ी नैर डूंगी है उसनूं जड़ा है वो अपना तुसीं जड़ा ना किस ढंग दे नाल जड़ा है पार करना है। रांझे ने नसीब दे विच रात रहा तो लुकाई की मदद नाल, लुकाई की सहायता दे नाल। हुण इत्थे आया है तो लुढ़ण मलाह ने उसका तरला मिन्नत जड़ा है वो नहीं मिलिया। रांझे ने अपने बारे जड़ा है खुल के उस दे नाल जड़ा है वो गलबात की, पर वो जड़ा है उसने साफ किया कि पैसा खोल के हाथ च धरे मेरे गोदी चाय के पार उतारना हाँ अते टेकिया मुफ्त जे कन खाए चाह बेड़ियों जमीन से मारना हाँ। यह उसने साफ किया जड़ा लफ्ज़ों के विच। ते हुण रांझे को जड़ा रस्ता है वो ही रह गया सी कि वो हुण जड़ा है वो बला बन के इन्हां ते जड़ा है ना वो नाज़िल हो जाए। सो रांझा जड़ा है वो लुढ़ण मलाह दे लई ते यकीनन एक बला है, लेकिन वो लुकाई भी जड़ा है वो एक फरिश्ता है, एक रहमत का फरिश्ता है। लुकाई का वो दर्दी है, लुकाई वास्ते वो एक वेद है, हकीम है उन्होंने जड़े कि उन्होंने दुख को जानता है और उन्होंने दुखों का जड़ा दारू है वो भी उसके कोल जड़ा है। और लोगों ने जड़ा है उन्होंने भी सियाण हो गई है कि साडा जड़ा दर्दी है वो आया है और वो जड़ा सबक असी भुले बैठे सा और जी जड़ा अपना आप जड़ा असी गवा दिता होया सी ये तो सानू अपने आप दे नाल जड़ा है वो जोड़दा पिया है। तो अपने आप दे नाल पहले जिस वेले बंदा जुड़दा है फिर ही वो समाज दे नाल जुड़दा है, खलकत दे नाल जुड़दा है। तो जिस वेले फिर वो खलकत दे नाल जुड़दा है तो फिर वो जड़े उहदे मसले ने जिन्हां दी वजह तो वो जड़ी बेगानगी उहदी अपने आप तो हुई सी, ओपड़पन जड़ा अपने आप तो हो गया सी, आले दुआले तो जड़ा ओपड़पन हो गया सी, वो जड़ा है वो उसनूं फिर खत्म करन दा जड़ा है उन्हां कारणां दा ਉਹਦਾ ਚਾਰਾ ਕਰਦੇ ਨੇ। और वो फिर वो समझते हैं कि असी जड़ा है इत्थे एक जी नूं जी कहण वाले जी जड़े ने किवें बन के जड़ा है असी वो रह सकने आ। और ये वास्ते फिर जड़ा है वो प्रेम ढांडड़ी जड़ी है उसकी जड़ी है वो लोड़ पैंदी है। सो जब तक तुसी प्रेम की ढांडड़ी नहीं जगाओगे, मतलब ये भी कि अगर तुसी इस समाज को सवारना चाहते हो तो तुहानूं पहला इस समाज के जीआं दे नाल प्यार होना चाहिए। तुसी जो मानते हो कि ताकत जड़ी है वह सर चश्मा आवाम ने तो फिर इस आवाम के नाल जड़ा है ना वो प्यार करना पएगा। तो जिस वेले इस आवाम के नाल प्यार करने का मतलब है वे कि जो इन्हां दे हक दे विच बेहतर है, जिस तरह इन्हां दी बेहतरी हो सकती है वो जड़ी है वो नाल जड़ा है वो काम किया जाए, उस राय जड़ा है वो चलिया जाए। तो ये नहीं है कि लुकाई जड़ी है वो अपनी जड़ी भलाई नहीं चाहती, लुकाई जड़ी है वो अपनी भलाई ही चाहती है। पर कुछ खतरे लोग जड़े ने उन्होंने दी जड़ी मत है वो इस तरह की मार दी होंगी है। कोई ऐसे वहम भुलेखे जड़े ने उन्होंने अंदर वार दिते हुए ने जिसकी वजह तो जड़ा है वो गल नूं गौलदे नहीं, गल नूं जड़ा ना वो गाखदे नहीं है, गल नूं सुनते नहीं है। तो जिस वेले इस किस्म की सूरत हाल जड़ी है वो पैदा हो जाए तो फिर जड़ा है जड़ी वंजली है जड़े होर दा जड़ा राग है वो फिर गाना जड़ा है वो जरूरी हो जाता है। सो इत्थे जड़ा रांझा है उसने वंजली दे विच होश दा जड़ा राग छेड़िया है और वो जड़े लोग सुते पे सन वो लोग जड़े ने वो जाग पे ने और ये जड़ी जागृति है इसनूं जड़ा है वो तक लिया है लुढ़ण मलाह ने। लुढ़ण मलाह जड़ा उस पूरे विहार दे विच जड़ा है वो उसका बेनीफिशरी है और उस तो लाभ उठाने वाला है। और उसने जिस वे देखा कि ये समाज जड़ा है ये डिगदा विहार जड़ा ना ये हुण डिगण वाला डावा डोल जड़ा ना मैनूं जापन लग पिया, क्योंकि लुकाई जड़ी है वो जिस पासे दौड़ गई है वो तो पैसे का बंदा ही नहीं है, वो तो बंदे नूं बंदा मनण वाला जड़ा जी है। सो इस दे विच जे एक मत हो गए एक सत्त हो गए तो फिर ये साडा जड़ा है ना एक ही बनेगा।
ਉਸ ਨੂੰ ਜਿਹੜਾ ਨਾ ਹੁਣ ਉਹ ਭੜਤੂ ਪੈ ਗਿਆ ਹੈ। ਪਹਿਲਾਂ ਤੇ ਉਹ ਕੋਸ਼ਿਸ਼ ਕਰਦਾ ਹੈ ਕਿ ਆਪਣੀਆਂ ਜਿਹੜੀਆਂ ਰੰਨਾਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਵੱਖ ਕਰੇ ਰਾਂਝੇ ਦੇ ਕੋਲੋਂ, ਪਰ ਉਹ ਇਸ ਦੇ ਵਿੱਚ ਜਿਹੜਾ ਹੈ ਉਹ ਕਾਮਯਾਬ ਸਾਨੂੰ ਜਿਹੜਾ ਹੈ ਉਹ ਬਹਾਲੀ ਜਿਹੜਾ ਉਹ ਨਹੀਂ ਦਿੰਦਾ। ਲੁੱਡਣ ਮਨਾ ਦੀਆਂ ਰੰਨਾਂ ਜਿਹੜੀਆਂ ਨੇ ਉਸ ਦੀ ਗੱਲ ਹੀ ਜਿਹੜਾ ਹੈ ਉਹ ਨਹੀਂ ਸੁਣਦੀਆਂ। ਤੋ ਇਹ ਅਸੀਂ ਕਹਿ ਸਕਦੇ ਹਾਂ ਕਿ ਇਕਤਦਾਰ ਦੇ ਈਵਾਨਾਂ ਦੇ ਅੰਦਰ ਜਿਹੜਾ ਹੈ ਉਹ ਖਲਬਲੀ ਮਚ ਗਈ ਹੈ, ਥਰਥੱਲੀ ਮਚ ਗਈ ਹੈ। ਤੇ ਉਹ ਹੁਣ ਜਿਹੜੀ ਉਹਦੀ ਜਿਹੜੀ ਗੂੰਜ ਹੈ ਉਸ ਥਰਥੱਲੀ ਦੀ ਉਹ ਹੁਕਮਰਾਨਾਂ ਦੇ ਕੰਨ ਤੱਕ ਜਿਹੜੀ ਹੈ ਉਹ ਪਹੁੰਚ ਗਈ ਹੈ। ਤੇ ਹੁਣ ਜਿਹੜੇ ਲੁੱਡਣ ਮਲਾਹ ਹੈ ਉਸ ਨੇ ਪਿੰਡ ਦੇ ਜਿਹੜੇ ਲੋਕ ਨੇ ਕਿ ਉਹਨਾਂ ਨੂੰ ਕਿਹਾ ਕਿ ਮੇਰੀ ਮਦਦ ਨੂੰ ਆਵੋ, ਪਿੰਡਾ ਬੌੜੀ ਕਿ ਇਹ ਪਿੰਡ ਵਾਲਿਓ ਮੇਰੀ ਮਦਦ ਨੂੰ ਆਓ ਕਿ ਇਹ ਜਿਹੜਾ ਜੱਟ ਹੈ ਤੇ ਮੇਰੀ ਰੰਨ ਜਿਹੜੀ ਮੇਰੀਆਂ ਰੰਨਾਂ ਲੈ ਜਾਏਗਾ। ਉਸ ਨੇ ਹੁਣ ਜਿਹੜਾ ਨਾ ਇੱਕ ਜ਼ਾਤੀ ਹਸੀਅਤ ਦੇ ਵਿੱਚ ਗੱਲ ਕੀਤੀ ਹੈ ਕਿ ਜਿਹਦੇ ਨਾਲ ਲੋਕਾਂ ਦੀ ਕੋਈ ਉਹਦੇ ਨਾਲ ਹਮਦਰਦੀ ਜਿਹੜੀ ਹੈ ਉਹ ਬਣ ਸਕੇ। ਕਿ ਮਸਲਾ ਇਹ ਨਹੀਂ, ਉਹ ਦੱਸ ਰਿਹਾ ਕਿ ਮਸਲਾ ਇਹ ਨਹੀਂ ਕਿ ਲੁਕਾਈ ਇਹਦੇ ਵੱਲ ਹੋ ਗਈ ਹੈ, ਮਸਲਾ ਇਹ ਵੇ ਕਿ ਇਹ ਏਡਾ ਯਾਨੀ ਕਿ ਜਿਹੜਾ ਹੈਗਾ ਇਹ ਮੋਹ ਲੈਂਦਾ ਹੈ, ਇਸ ਦੇ ਕੋਲ ਕੋਈ ਜਾਦੂ ਹੈ ਕਿ ਇਹ ਮੇਰੀਆਂ ਰੰਨਾਂ ਜਿਹੜੀਆਂ ਨੇ ਨਾ ਇਹ ਲੈ ਉੱਡੇਗਾ ਤੇ ਫਿਰ ਮੇਰਾ ਕੀ ਜਿਹੜਾ ਹੈ ਨਾ ਉਹ ਬਣੇਗਾ। ਸੋ ਲਿਹਾਜ਼ਾ ਇਸ ਨੇ ਇੱਕ ਐਸਾ ਸ਼ੁਗਲ ਆ ਕੇ ਇੱਥੇ ਮਚਾ ਦਿੱਤਾ ਹੈ ਕਿ ਇਹ ਲੋਕ ਜਿਹੜੇ ਨੇ ਉਹ ਇਸ ਦੇ ਵਿੱਚ ਜਿਹੜਾ ਨਾ ਉਹ ਮੋਏ ਗਏ ਨੇ। ਸੋ ਲਿਹਾਜ਼ਾ ਇਹ ਬਲਾ ਵੱਜੀ ਹੈ ਤੇ ਇਸ ਬਲਾ ਨੂੰ ਟਾਲੋ, ਇਸ ਬਲਾ ਨੂੰ ਮੇਰੇ ਸਿਰ ਤੋਂ ਜਿਹੜਾ ਹੈ ਉਹ ਟਾਲੋ ਔਰ ਇਹ ਤੁਸੀਂ ਹੀ ਮੇਰੇ ਨਾਲ ਖਲੋ ਕੇ ਜਿਹੜਾ ਹੈ ਇਸ ਨੂੰ ਜਿਹੜਾ ਹੈ ਉਹ ਟਾਲ ਸਕਦੇ ਹੋ। ਤੇ ਅਸੀਂ ਇਹ ਅੱਗੇ ਜਾ ਕੇ ਵੇਖਾਂਗੇ ਕਿ ਜਿਹੜੀ ਲੁਕਾਈ ਹੈ ਜਾਂ ਪਿੰਡ ਦੇ ਜਿਹੜੇ ਲੋਕ ਨੇ ਉਹ ਇਸ ਦੀ ਮਦਦ ਨੂੰ ਆਉਂਦੇ ਕਿ ਨਹੀਂ, ਜੇ ਆਉਂਦੇ ਨੇ ਤੇ ਉਹ ਕੀ ਕਰਦੇ ਨੇ, ਜਾਂ ਅੱਗੋਂ ਲੁਕਾਈ ਦਾ ਜਿਹੜਾ ਵਰਤਾਰਾ ਹੈ ਉਹ ਕੀ ਹੈ। ਪਰ ਇੱਥੇ ਜਿਹੜਾ ਹੈ ਇੱਕ ਜਿਹੜਾ ਨਾ ਭਾਣਾ ਜਿਹੜਾ ਹੈ ਨਾ ਉਹ ਵਰਤ ਗਿਆ ਹੈ ਜਿਸ ਦੀ ਅਸੀਂ ਇਹ ਤਵੱਕੋ ਨਹੀਂ ਸਾਂ ਕਰ ਰਹੇ ਕਿ ਇੱਕ ਐਸਾ ਆਦਮੀ ਜਿਹਨੂੰ ਉਹਦੇ ਭਰਾਵਾਂ ਨੇ ਜਿਹੜਾ ਹੈ ਮੇਣੇ ਮੁਤੱਕੇ ਲਾ ਕੇ ਉਸ ਨੂੰ ਜਿਹੜਾ ਹੈ ਉਹ ਜਿਹੜਾ ਨਾ ਪਿੰਡੋਂ ਜਿਹੜਾ ਹੈ ਬਾਹਰ ਨਿਕਲਣ ਤੇ ਜਿਹੜਾ ਨਾ ਮਜਬੂਰ ਕਰ ਦਿੱਤਾ ਹੈ। ਤੇ ਉਹ ਹੁਣ ਘਰੋਂ ਜਿਹੜਾ ਹੈ ਬਿਲਕੁਲ ਜਿਹੜਾ ਹੈ ਸਵਾਏ ਵੰਜਲੀ ਤੋਂ ਤੇ ਬੁੱਕਲ ਜਿਹੜੀ ਹੈ ਖੇਸ ਦੀ ਮਾਰ ਕੇ ਉਹ ਜਿਹੜਾ ਹੈ ਆਪਣਾ ਇੱਥੇ ਆਪਣੇ ਸਫ਼ਰ ਵੱਲ ਜਿਹੜਾ ਹੈ ਆਪਣੀ ਜਿਹੜਾ ਚੈਲੰਜ ਹੈ ਉਸ ਨੂੰ ਕਬੂਲ ਕਰਨ ਵਾਲਾ ਜਿਹੜਾ ਹੈ ਨਾ ਉਹ ਟੁਰ ਪਿਆ ਹੈ। ਔਰ ਇੱਥੇ ਜਿਸ ਵੇਲੇ ਉਹ ਆਇਆ ਹੈ ਤੇ ਹੁਣ ਸਵਾਲ ਜਿਹੜਾ ਹੈ ਉਹ ਨਦੀ ਦਾ ਬਣ ਗਿਆ ਹੈ, ਉਹ ਦਰਿਆ ਨੂੰ ਪਾਰ ਕਰਨ ਦਾ ਬਣ ਗਿਆ ਹੈ। ਸੋ ਜਦ ਤੱਕ ਇਹ ਦਰਿਆ ਜਿਹੜਾ ਹੈ ਇਹ ਪਾਰ ਨਹੀਂ ਹੁੰਦਾ ਉਨੀ ਦੇਰ ਤੱਕ ਉਹ ਜਿਹੜਾ ਚੈਲੰਜ ਉਸਨੇ ਕਬੂਲ ਕੀਤਾ ਹੈ ਉਹ ਆਪਣੇ ਟਾਰਗੇਟ ਤੱਕ ਜਿਹੜਾ ਹੈ ਉਹ ਨਹੀਂ ਪਹੁੰਚ ਸਕਦਾ। ਲੇਕਿਨ ਇਹ ਅਸੀਂ ਦੇਖਦੇ ਹਾਂ ਕਿ ਇਹ ਉਸ ਦਾ ਦੂਸਰਾ ਪੜਾਅ ਹੈ। ਪਹਿਲੇ ਪੜਾਅ ਦੇ ਵਿੱਚ ਉਹ ਮਸੀਤ ਦੇ ਵਿੱਚ ਉਸ ਦਾ ਰਹਿਣਾ ਔਖਾ ਸੀ, ਉੱਥੋਂ ਉਹ ਜਿਹੜਾ ਹੈ ਕਾਮਯਾਬ ਹੋ ਕੇ ਨਿਕਲਿਆ। ਹੁਣ ਜਿਹੜਾ ਹੈ ਉਸਨੇ ਦਰਿਆ ਜਿਹੜਾ ਹੈ ਉਹ ਪਾਰ ਕਰਨਾ ਹੈ ਔਰ ਦਰਿਆ ਪਾਰ ਕਰਨਾ ਜਿਹੜਾ ਹੈ ਇਹ ਕੋਈ ਸੌਖਾ ਕੰਮ ਨਹੀਂ ਹੈ। ਇਹ ਦਰਿਆ ਜਿਸ ਵੇਲੇ ਤੁਸੀਂ ਪਾਰ ਕਰ ਲਿਆ ਤੇ ਇਸ ਦਾ ਮਤਲਬ ਹੈਗਾ ਕਿ ਤੁਸੀਂ ਆਪਣਾ ਜਿਹੜਾ ਟਾਰਗੇਟ ਹੈ ਉਸ ਦੇ ਉੱਤੇ ਤੁਸੀਂ ਜਿਹੜਾ ਹੈ ਉਹ ਜਾ ਵੱਜੇ ਹੋ ਤੇ ਤੁਸੀਂ ਜਿਹੜਾ ਨਾ ਇੱਕ ਬੜਾ ਲੰਬਾ ਪੈਂਡਾ ਜਿਹੜਾ ਹੈ ਉਹ ਤੈਅ ਕਰ ਲਿਆ ਹੈ। ਰਾਂਝੇ ਨੇ ਇਹ ਪੈਂਡਾ ਜਿਹੜਾ ਹੈ ਇਹ ਕਿਸ ਤਰ੍ਹਾਂ ਤੈਅ ਕੀਤਾ ਹੈ ਇਹ ਸਮਝਣਾ ਜਿਹੜਾ ਬੜਾ ਜ਼ਰੂਰੀ ਹੈ ਔਰ ਇਸ ਗੱਲ ਨੂੰ ਪੱਲੇ ਬੰਨਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਵਾਰਿਸ ਸ਼ਾਹ ਤੇ ਉਹਦੇ ਸੰਗੀ ਸਾਥੀ ਜਿਹੜੇ ਨੇ ਜਿਸ ਕੰਮ ਲਈ ਬੈਠੇ ਹੋਏ ਨੇ ਉਸ ਕੰਮ ਨੂੰ ਮੁੱਖ ਰੱਖ ਕੇ ਅਸੀਂ ਇਸ ਸਾਰੇ ਸਿਲਸਿਲੇ ਨੂੰ ਇਸ ਸਾਰੇ ਮਾਮਲੇ ਨੂੰ ਜਿਹੜਾ ਹੈ ਉਹ ਦੇਖਣਾ ਹੈ ਕਿ ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਇੱਧਰ ਵੀ ਪ੍ਰੇਮ ਦੀ ਹੀ ਝੋਕ ਹੈ। ਵਾਰਿਸ ਸ਼ਾਹ ਤੇ ਉਹਦੇ ਸੰਗੀ ਜਿਹੜੇ ਨੇ ਉਹ ਵੀ ਇੱਕ ਪ੍ਰੇਮ ਦੀ ਝੋਕ ਹੈ ਔਰ ਉਹਨਾਂ ਦੀ ਜਿਹੜੀ ਇਹ ਪ੍ਰੇਮ ਹੈ ਉਹ ਕਿਹਨਾਂ ਦੇ ਨਾਲ ਹੈ ਕਿ ਇਸ ਢੰਗ ਦੇ ਨਾਲ ਗੱਲ ਕੀਤੀ ਜਾਏ ਕਿ ਗੱਲ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਟੁਰ ਪਵੇ। ਸੋ ਇਹਨਾਂ ਦਾ ਜਿਹੜਾ ਜਿਹੜੇ ਜਿਨ੍ਹਾਂ ਦੇ ਨਾਲ ਇਹ ਪ੍ਰੇਮ ਕਰਦੇ ਨੇ ਉਹ ਵੀ ਲੋਕ ਨੇ। ਸੋ ਇੱਧਰ ਵੀ ਲੋਕ ਨੇ ਔਰ ਉਹਨਾਂ ਨੇ ਜਿਹੜਾ ਕਰੈਕਟਰ ਪੇਸ਼ ਕੀਤਾ ਹੈ ਉਹ ਵੀ ਹੁਣ ਲੁਕਾਈ ਦੇ ਨਾਲ ਜਿਹੜਾ ਹੈ ਉਹ ਪਾਰ ਕਰਦਾ। ਉਸ ਨੂੰ ਇਹ ਸਮਝ ਹੈ ਕਿ ਇਹ ਜਿਹੜਾ ਐਡਾ ਵੱਡਾ ਚੈਲੰਜ ਹੈ ਇਹ ਮੈਂ ਲੁਕਾਈ ਦੀ ਮਦਦ ਤੋਂ ਬਗੈਰ ਜਿਹੜਾ ਹੈ ਉਹ ਪੂਰਾ ਨਹੀਂ ਕਰ ਸਕਦਾ, ਉਹ ਜਿਹੜਾ ਟਾਰਗੇਟ ਹੈ ਮੈਂ ਅਚੀਵ ਨਹੀਂ ਕਰ ਸਕਦਾ। ਸੋ ਉਸ ਨੂੰ ਲੁਕਾਈ ਦੀ ਜਿਹੜੀ ਤਾਕਤ ਹੈ ਉਸ ਨੂੰ ਕਿਵੇਂ ਆਪਣੇ ਨਾਲ ਜੋੜਨਾ ਹੈ ਇਹ ਵੀ ਗੁਣ ਜਿਹੜਾ ਹੈ ਇਹ ਵੀ ਬਲ ਜਿਹੜਾ ਹੈ ਇਹ ਵੀ ਢੰਗ ਜਿਹੜਾ ਹੈ ਇਹ ਵਾਰਿਸ ਸ਼ਾਹ ਜਿਹੜਾ ਹੈ ਉਹ ਸਾਨੂੰ ਜਿਹੜਾ ਹੈ ਉਹ ਨਾਲੋਂ ਨਾਲ ਜਿਹੜਾ ਹੈ ਉਹ ਦੱਸ ਰਿਹਾ ਹੈ। ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਢੱਬ ਸੋਹਣੇ ਨਾਲ ਸੁਣਾਈਏ ਜੀ। ਸੋ ਉਹਨਾਂ ਨੇ ਲਿਖਣ ਦਾ ਜਿਹੜਾ ਢੱਬ ਹੈ ਇੰਜ ਦਾ ਇਖਤਿਆਰ ਕੀਤਾ ਹੈ ਕਿ ਕਹਾਣੀ ਦੇ ਵਿੱਚ ਬੰਦੇ ਦਾ ਮੋਹ ਬਣ ਜਾਂਦਾ ਹੈ ਔਰ ਕਹਾਣੀ ਦੇ ਵਿੱਚ ਇੱਕ ਐਸਾ ਕਰੈਕਟਰ ਪੇਸ਼ ਕੀਤਾ ਹੈ ਜਿਹੜਾ ਕਿ ਲੁਕਾਈ ਨੂੰ ਆਪਣੇ ਨਾਲ ਜੋੜਦਾ ਹੈ ਔਰ ਕਿਵੇਂ ਜੋੜਦਾ ਹੈ
ਇਸ ਵੱਲ ਦੀ ਇਸ ਢੰਗ ਦੀ ਜਿਹੜੀ ਗੱਲ ਹੈ ਉਹਨਾਂ ਨੇ ਇਸ ਬੰਦ ਦੇ ਵਿੱਚ ਜਿਹੜਾ ਹੈ ਸਾਨੂੰ ਸਾਫ਼ ਤੌਰ ਤੇ ਜਿਹੜਾ ਹੈ ਉਹ ਬਹਾਲੀ ਦਿੰਦੀ ਹੈ। ਅੱਗੋਂ ਜਿਹੜਾ ਹੈ ਉਹ ਕੀ ਬੀਤਦੀ ਹੈ ਇਹ ਅਸੀਂ ਜਿਹੜਾ ਹੈ ਅਗਲੇ ਵਲੌਗ 'ਚ ਤੁਹਾਡੇ ਨਾਲ ਗੱਲ ਕਰਾਂਗੇ। ਤੇ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਸ ਗੱਲਬਾਤ 'ਚ ਆਪਣਾ ਜਿਹੜਾ ਹੈ ਸਾਂਝ ਪਾਓ। ਕਮੈਂਟਸ ਬਾਕਸ ਦੇ ਵਿੱਚ ਜਾ ਕੇ ਆਪਣੀ ਜਿਹੜੀ ਰਾਏ ਹੈ ਟਿੱਪਣੀ ਹੈ ਉਹ ਤੁਸੀਂ ਦਿਓ। ਨਾਲ ਦੇ ਨਾਲ ਜਿਹੜਾ ਚੈਨਲ ਹੈ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਅਗਾਂਹ ਤੋਰੋ ਤੇ ਘੰਟੀ ਦਾ ਜਿਹੜਾ ਬਟਨ ਹੈ ਉਹ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਆਪ ਮੁਹਾਰੇ ਤੁਹਾਨੂੰ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।